ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਅੱਜ ਪੰਜਾਬ ਦੀਆਂ ਆਜ਼ਾਦੀ ਪਸੰਦ ਜਥੇਬੰਦੀਆਂ ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਾਲਾ ਦਿਨ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ ਤੇ ਮਾਰਚ ਕੱਢਿਆ ਗਿਆ। राज करेगा, राज करेगा, राज करेगा। कि तू सॉफ्ट हिंदुता व्या ते मोदी हणी हार्ड हिंदुता व्या कहंदा नहीं वो झूठे हिंदुता वा मैं सच्चा हिंदुता व्या ये सैकुलर हुंदा इहनूं तुसीं सिर दे उत्ते भालना ਇੱਥੇ ਆ ਕੇ ਕਹਿੰਦਾ ਕਿ ਅਸੀਂ ਬਹੁਤ ਲੋਕਾਂ ਨੂੰ ਰਾਈਟਸ ਦੇਵਾਂਗੇ, ਉਹਨਾਂ ਦੇ ਹੱਕਾਂ ਦੀ ਗੱਲ ਕਰਾਂਗੇ। ਆ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਤੇ ਟੇਬਲ ਤੇ ਪਈ ਪਹਿਲਾਂ ਦਿੱਲੀ 'ਚ ਜਾ ਕੇ ਉਹ ਤੇ ਸਾਹਬ ਉੱਥੇ ਦਾ ਖਲਾਰਾ ਛੱਡ ਕੇ ਉੱਥੇ ਤੇ ਤੂੰ ਪੰਜਾਬ ਦੇ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਡਿਆ। ਜਿਹੜਾ ਬੰਦਾ ਇੱਕ ਐਡੇ ਵੱਡੇ ਸਿੱਖ ਚਿਹਰੇ ਕੈਦੀ ਦੇ ਰਾਈਟਸ ਜਿਹੜੇ ਆ ਉਹਨਾਂ ਨੂੰ ਵਾਇਲੇਟ ਕਰ ਸਕਦਾ, ਦੱਬ ਸਕਦਾ, ਉਹਨੂੰ ਨਜਾਇਜ਼ ਜੇਲ੍ਹਾਂ 'ਚ ਰੱਖ ਸਕਦਾ ਤੇ ਅਸੀਂ ਤੁਸੀਂ ਕੀ ਚੀਜ਼ ਆ? ਕਿਹੜੇ ਭੁਲੇਖੇ 'ਚ ਆ ਸਿੱਖ ਅੱਜ? ਕਿਹੜੇ ਭੁਲੇਖੇ 'ਚ ਬੀਜੇਪੀ ਤੇ ਕੇਜਰੀਵਾਲ ਦੀ ਝੋਲੀ 'ਚ ਪੈ ਰਹੇ ਆ? ਮੈਂ ਕਾਂਗਰਸ ਤੇ ਅਕਾਲੀਆਂ ਦੀ ਹਮਾਇਤ ਨਹੀਂ ਕਰਨ ਡਿਆ, ਪਰ ਇਹਨਾਂ ਦਾ ਚਿਹਰਾ ਵੀ ਤੁਹਾਡੇ ਸਾਹਮਣੇ ਰੱਖਣ ਡਿਆ। ਸੋ ਇਹਨਾਂ ਦੇ ਬਾਰੇ ਸਮਝੋ। ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਰਾਹੀਂ ਸਾਡੇ ਉੱਤੇ ਆ ਕੇ ਬਹਿਣ ਲੱਗੇ ਆ, ਇਹ ਉਸੇ ਸੰਵਿਧਾਨ ਦੇ ਅਧੀਨ ਬਹਿਣ ਲੱਗੇ ਆ। ਇਹ ਕਿਹੜੀ ਇਹ ਤੇ ਤਿਰੰਗਾ ਜਿਹੜੀ ਮਾਰਚ ਜਿਹੜੇ ਕਰਦੇ ਫਿਰਦੇ ਆ। ਪੰਜਾਬ ਦੇ ਵਿੱਚ ਪਟਿਆਲੇ ਨੇ ਸ਼ਾਂਤੀ ਮਾਰਚ ਕੀਤਾ, ਕਿਹੜੀ ਪੰਜਾਬ 'ਚ ਅੱਗ ਲੱਗੀ ਸੀ? ਇਹ ਸਾਰੇ ਉਹ ਮਾਰਚ ਨੇ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਦੀ ਬੀਜੇਪੀ ਕਰਦੀ ਸੀ। ਆ ਤਿਰੰਗਾ ਮਾਰਚ, ਸ਼ਾਂਤੀ ਮਾਰਚ ਇਹ ਬੀਜੇਪੀ ਕਰਦੀ ਸੀ। ਅੱਜ ਕੇਜਰੀਵਾਲ ਦੁਆਲੇ ਹੋ ਗਿਆ ਉਸੇ ਚੀਜ਼ ਤੇ। ਅਸੀਂ ਸਮਝਣ ਹੀ ਨਹੀਂ ਡੇ ਇਹ ਗੱਲ ਨੂੰ। ਸਮਝੀਏ ਇਹ ਸੰਵਿਧਾਨ, ਇਹ ਮੁਲਕ, ਇਹਨੇ ਸਾਡੇ ਉੱਤੇ ਅਤਿਆਚਾਰ ਕੀਤੇ ਨੇ, ਕਿਸੇ ਮਨੁੱਖ ਨੇ ਨਹੀਂ। ਅਸੀਂ ਦੁਆਲੇ ਹੋ ਜਾਂਦੇ ਇੰਦਰਾ ਗਾਂਧੀ ਦੇ, ਕਦੀ ਮੋਦੀ ਦੇ। ਇਹ ਸਾਰੇ ਕਰਿੰਦੇ ਨੇ ਇਸ ਮੁਲਕ ਦੇ, ਤੇ ਇਸ ਮੁਲਕ ਦੇ ਸੰਵਿਧਾਨ ਦੇ ਕਰਿੰਦੇ ਨੇ। ਇਸ ਸੰਵਿਧਾਨ ਦੀ ਆੜ ਹੇਠ ਸਾਡੇ ਉੱਤੇ ਜ਼ੁਲਮ ਕਰਦੇ ਨੇ। ਕੱਲ ਨੂੰ ਇਹ ਮਰ ਜਾਣੇ ਨੇ, ਨਵੇਂ ਆ ਜਾਣੇ ਆ, ਉਹਨਾਂ ਨੇ ਵੀ ਇਹੋ ਕਰਨਾ। ਕਿਉਂ? ਕਿਉਂਕਿ ਸੰਵਿਧਾਨ ਸਿਰ ਤੇ ਬੈਠਾ। ਇਸ ਕਰਕੇ ਸੰਵਿਧਾਨ ਦਾ ਵਿਰੋਧ ਆ। ਤੁਹਾਨੂੰ ਦੱਸ ਦਈਏ ਕਿ ਸਿੱਖ ਜਥੇਬੰਦੀਆਂ ਹਰ ਸਾਲ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਉਂਦੀਆਂ ਹਨ। ਇਹਨਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਉਹ ਗੁਲਾਮ ਹਨ ਅਤੇ ਉਹਨਾਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਹਨ। ਸਿੱਖਾਂ ਨੂੰ ਭਾਰਤ ਵਿੱਚ ਨਸਲਕੁਸ਼ੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਨਸਾਫ ਵੀ ਨਹੀਂ ਮਿਲਿਆ। ਅੱਜ ਮੁਜ਼ਾਹਰੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪ੍ਰਮੁੱਖ ਰਿਹਾ ਅਤੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕਣ ਦੇ ਰੋਸ ਵਿੱਚ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਜਿਹੜੀਆਂ ਗੱਲਾਂ ਇੱਥੇ ਮਾਨ ਸਾਹਿਬ ਨੇ ਸੰਵਿਧਾਨ ਦੀਆਂ ਸਾਨੂੰ ਕੀਤੀਆਂ ਨੇ, ਇਹ ਗੱਲ ਸਾਨੂੰ ਆਪਣੇ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਏ ਕਿ ਅੱਜ ਕੇਸਾਧਾਰੀ ਜਾਂ ਪਗੜੀਦਾਰ ਜਿਹੜੇ ਅੱਜ ਆਪਣੇ ਅਹੁਦਿਆਂ ਦੇ ਲਈ, ਆਪਣੀ ਕੁਰਸੀਆਂ ਦੇ ਲਈ ਇਸ ਦੇਸ਼ ਨੂੰ, ਇੰਡੀਅਨ ਸਿਸਟਮ ਨੂੰ ਬੜਾ ਚੰਗਾ, ਬੜਾ ਤਰੀਕੇ ਦੇ ਨਾਲ ਇੱਕ ਟੋਫੀ ਦੇ ਉੱਪਰ ਮਿੱਠੀ ਚੀਜ਼ ਲਾ ਕੇ ਜ਼ਹਿਰ ਪਰੋਸਣ ਲੱਗੇ ਹੋਏ ਨੇ। ਸਾਨੂੰ ਉਹਨਾਂ ਤੋਂ ਖਬਰਦਾਰ ਹੋਣਾ ਪਏਗਾ। ਇਹ ਨਾ ਤਿਰੰਗਾ ਸਾਡਾ ਸੀ, ਨਾ ਇਹ ਸੰਵਿਧਾਨ ਸਾਡਾ ਹੈ, ਨਾ ਇਹ ਜਨਗਣ ਮਨ ਰਾਸ਼ਟਰੀ ਗੀਤ ਸਾਡਾ ਹੈ। ਸਾਡਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਹੈ, ਬਾਣੀ ਸਾਨੂੰ ਕਹਿੰਦੀ ਹੈ, ਸਾਨੂੰ ਉਹਦੇ ਤੇ ਚੱਲਣਾ ਪਏਗਾ। ਇਸ ਸੰਵਿਧਾਨ ਨੂੰ ਮੁੰਡੋ ਰੱਦ ਕਰਨਾ ਪਏਗਾ। ਇਹ ਫੈਸਲਾ ਅਸੀਂ ਕਰਨਾ ਹੈ, ਫੈਸਲਾ ਨੌਜਵਾਨੋ ਤੁਸੀਂ ਕਰਨਾ ਹੈ। ਪਿਛਲੇ 72 ਸਾਲ ਤੋਂ ਅਸੀਂ ਗੁਲਾਮੀ ਨੂੰ ਅਹਿਸਾਸ महसूस कर रहे हैं। अगर जिन्होंने हले भी महसूस नहीं हो रही, इसका एहसास नहीं हो रहा, ये गल वर गौर करन कि जेड़े 9 बंदी ਸਿੰਘਾਂ ਦੀ ਰਿਹਾਈ ਦੇ ਲਈ ਅੱਜ ਅਸੀਂ ਮਾਰਚ ਕਰ ਰਹੇ ਹਾਂ, ਉਹ ਸਿੰਘ ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਦੇ ਲਈ, ਪੰਜਾਬ ਤੇ ਹੋ ਰਹੇ ਤਸ਼ੱਦਦ ਦੇ ਲਈ ਇਸ ਦਿੱਲੀ ਦੀ ਹਕੂਮਤ ਦੇ ਨਾਲ ਮੱਥਾ ਲਾਇਆ, ਆਪਣੀਆਂ ਜਵਾਨੀਆਂ ਜੇਲ੍ਹਾਂ ਵਿੱਚ ਗਾਲ ਦਿੱਤੀਆਂ। ਅੱਜ ਉਹਨਾਂ ਦੀਆਂ ਸਜ਼ਾਵਾਂ ਕਿਸੇ ਦੀ 20 ਸਾਲ, ਕਿਸੇ ਦੀ 25 ਸਾਲ ਤੇ ਕਿਸੇ ਦੀ 30 ਸਾਲ ਵੀ ਪਲੱਸ ਹੋ ਚੁੱਕੀ ਆ। ਇਹ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ ਦਿੱਲੀ ਸਟੇਟ ਪਿਛਲੇ ਲੰਮੇ ਸਮੇਂ ਤੋਂ। ਅਗਰ ਜਿਹੜੇ ਇੱਥੇ ਬਹਿਰੂਪੀਏ ਇਹ ਸੰਵਿਧਾਨ ਦੀਆਂ ਤਾਕਤਾਂ ਨਾਲ, ਜਿਨ੍ਹਾਂ ਪੁਲਿਸ ਫੋਰਸਾਂ ਨੇ ਸਾਡੇ ਸਿੱਖਾਂ ਦੇ, ਸਾਡੀ ਧੀਆਂ ਦੀਆਂ ਬੇਪਤ ਕੀਤੀਆਂ, ਸਾਡੇ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕੀਤੇ, ਜੋ ਲਗਾਤਾਰ ਹੁਣ ਵੀ ਜਾਰੀ ਨੇ, ਉਹਨਾਂ ਫੋਰਸਾਂ ਨੂੰ, ਅਗਰ ਆਫੀਸਰਾਂ ਨੂੰ ਸਜ਼ਾ ਉਮਰ ਕੈਦ ਹੁੰਦੀ ਹੈ ਤੇ 4-4 ਸਾਲ ਬਾਅਦ ਇਹ ਉਮਰ ਕੈਦ ਤੋਂ ਉਹਨਾਂ ਨੂੰ ਬਾਇਜ਼ਤ ਬਰੀ ਕਰਾ ਲੈਂਦੇ ਨੇ। ਸਜ਼ਾਵਾਂ ਪੂਰੀ ਹੋਣ ਤੋਂ 4 ਸਾਲ
ਵਿੱਚ ਹੀ ਬਾਹਰ ਕਢਾ ਲੈਂਦੇ ਨੇ। ਪਰ ਅੱਜ ਜਿਹੜੇ ਆਪਣੇ ਨਿੱਜੀ ਸਵਾਰਥ ਲਈ ਨਹੀਂ ਲੜੇ ਦੋਸਤੋ, ਇਹ ਪੰਜਾਬ ਦੇ ਹੱਕਾਂ ਲਈ ਲੜੇ ਸੀ। ਅੱਜ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਅਗਰ ਕੇਂਦਰ ਸਰਕਾਰ ਇਹਨਾਂ ਨੂੰ ਨਹੀਂ ਛੱਡ ਰਹੀ, ਇਹਨਾਂ ਦੇ ਦੋਹਰੇ ਮਾਪਦੰਡ, ਦੋਹਰੇ ਕਾਨੂੰਨ ਜਗਤ ਅੱਗੇ ਨੰਗੇ ਹੋ ਰਹੇ ਨੇ। ਜਿੱਥੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਕੇਜਰੀਵਾਲ ਦੇ ਟੇਬਲ ਤੇ ਪਈ ਹੈ, ਇੱਕ ਗੱਲ ਖਿਆਲ ਰੱਖਿਓ, ਉੱਥੇ ਬਾਕੀ 8 ਸਿੰਘਾਂ ਦੀ ਫਾਈਲ ਦੇ ਹੱਥ ਰਿਹਾਈ ਜਿਹੜੀ ਉਹ ਬੀਜੇਪੀ ਦੇ ਮੋਦੀ ਸ਼ਾਹ ਦੇ ਹੱਥ ਹੈ। ਉਹ ਆਪਣੇ ਹੱਥ ਵਿੱਚ ਹੁੰਦਿਆਂ ਹੋਇਆ ਵੀ ਇਹਨਾਂ ਨੂੰ ਰਿਹਾ ਨਹੀਂ ਕਰ ਰਹੇ। ਤੇ ਜੇ ਕੇਜਰੀਵਾਲ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਨਹੀਂ ਕਰਦਾ, ਸਾਈਨ ਨਹੀਂ ਕਰਦਾ, ਤੇ ਕੇਂਦਰ ਸਰਕਾਰ ਆਪਣੇ